बिस्मिल्लाहिर्रहमानिर्रहीम ते अस्सलाम वालेकुम। 21 मई ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਜਿਹੜੀ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਉਹ ਹੈ ਜਨਾਬ ਸੁਹੇਲ ਵੜਾਇਚ ਸਾਹਿਬ ਨੇ ਇੱਕ ਅੰਦਰ ਦੀ ਖਬਰ ਦਿੱਤੀ ਹੈ। ਉਹਨਾਂ ਨੇ ਆਖਿਆ ਹੈ ਕਿ ਸ਼ੇਰ ਜਿਹੜਾ ਹੈ ਨਾ ਉਹ ਜ਼ਖਮੀ ਹੈ ਤੇ ਜ਼ਖਮੀ ਸ਼ੇਰ ਨੇ ਫੈਸਲਾ ਕਰ ਲਿਆ ਕਿ ਉਹਨੇ ਹੁਣ ਹਮਲਾ ਕਰ ਦੇਣਾ। ਸ਼ੇਰ ਉਹ ਆਖਣ ਡਏ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਜ਼ਖਮੀ ਸ਼ੇਰ। ਹੁਣ ਜਿਹੜਾ ਅਸੀਂ ਗਵੇੜ ਲਵਾਇਆ ਹੈ ਹਿਸਾਬ ਕਿਤਾਬ ਲਾਇਆ ਉੱਥੋਂ ਤੇ ਸਾਨੂੰ ਇਹ ਪਤਾ ਲੱਗਾ ਵੀ ਜਵਾਨੀ 'ਚ ਹੋ ਸਕਦਾ ਕਿਸੇ ਹੋਰ ਸ਼ਾਇਦ ਤੇ ਵੀ ਹਮਲਾ ਕਰਦੇ ਹੋਣ। ਇਸ ਵੇਲੇ ਤੇ ਨਵਾਜ਼ ਸ਼ਰੀਫ ਸਾਹਿਬ ਸਿਰਫ ਰੋਟੀ ਟੁੱਕਰ ਤੇ ਹਮਲਾ ਕਰਦੇ ਨੇ ਤੇ ਉੱਤੋਂ ਜਦੋਂ ਸੁਹੇਲ ਵੜਾਇਚ ਸਾਹਿਬ ਨੇ ਇਹ ਕਾਲਮ ਲਿਖਿਆ ਹੋਵੇ ਤੇ ਉਸ ਵੇਲੇ ਤੇ ਫਿਰ ਕੰਮ ਪੱਕਾ ਹੀ ਹੋ ਜਾਂਦਾ ਵੀ ਮਾਮਲਾ ਰੋਟੀ ਟੁੱਕਰ ਦਾ ਹੀ ਚੱਲਣ ਡਿਆ ਹੈ। ਤੇ ਜ਼ਰਾ 1 ਮਿੰਟ ਵਾਸਤੇ ਇਮੇਜਿਨ ਕਰੋ ਕਿ ਕੋਈ ਖਾਣੇ ਦੀ ਟੇਬਲ ਹੋਵੇ ਤੇ ਉੱਤੇ ਖਾਣਾ ਲੱਗਾ ਹੋਵੇ, ਇੱਕ ਪਾਸੇ ਸੁਹੇਲ ਵੜਾਇਚ ਸਾਹਿਬ ਬੈਠੇ ਹੋਣ, ਇੱਕ ਪਾਸੇ ਨਵਾਜ਼ ਸ਼ਰੀਫ ਸਾਹਿਬ ਬੈਠੇ ਹੋਣ, ਜ਼ਖਮੀ ਸ਼ੇਰ ਬੈਠੇ ਹੋਣ ਤੇ ਓਜਰ ਏਡੇ ਵਧੇ ਹੋਣ ਦੋਵੇਂ ਭਰਾਵਾਂ ਦੇ। ਤੇ ਫਿਰ ਰੋਟੀ ਟੁੱਕਰ ਤੇ ਜਿਸ ਵੇਲੇ ਹਮਲਾ ਹੋਏਗਾ ਤੇ ਰੋਟੀ ਦਾ ਕੀ ਬਣੇਗਾ ਤੇ ਟੁੱਕਰ ਦਾ ਕੀ ਬਣੇਗਾ, ਇਹ ਮੈਂ ਤੁਹਾਡੇ ਤੇ ਛੱਡਦਾ ਗੱਲ ਸਾਰੀ। ਬਸ ਜ਼ੇਨ ਦੇ ਵਿੱਚ ਸੁਹੇਲ ਵੜਾਇਚ ਸਾਹਿਬ ਨੂੰ ਲਿਆਓ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਲਿਆਓ ਤੇ ਰੋਟੀ ਟੁੱਕਰ ਲਿਆਓ ਤੇ ਅਗਲਾ ਮਾਮਲਾ ਤੁਹਾਨੂੰ ਆਪ ਹੀ ਸਮਝ ਆ ਜਾਏਗਾ। ਬਹਰਹਾਲ ਸੁਹੇਲ ਵੜਾਇਚ ਸਾਹਿਬ ਨੇ ਜਿਹੜਾ ਕਾਲਮ ਲਿਖਿਆ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਜ਼ਖਮੀ ਸ਼ੇਰ ਨੇ ਫੈਸਲਾ ਕਰ ਲਿਆ, ਹੁਣ ਸਦਰ ਬਣ ਗਿਆ ਤੇ ਉਹ ਸਿਆਸਤ ਤੋਂ ਰਿਟਾਇਰ ਨਹੀਂ ਹੋਏਗਾ ਬਲਕਿ ਹਮਲੇ ਕਰੇਗਾ। ਦੂਜੇ ਪਾਸੇ ਉਹਨਾਂ ਲਿਖਿਆ ਕਿ ਚੀਤਾ ਵੀ ਹਾਰ ਨਹੀਂ ਮੰਨ ਰਿਹਾ। ਚੀਤਾ ਉਹਨਾਂ ਇਮਰਾਨ ਖਾਨ ਨੂੰ ਕਿਹਾ ਤੇ ਨਾਲ ਉਹਨਾਂ ਨੇ ਆਪਣੇ ਕਾਲਮ 'ਚ ਜਿਹੜੇ ਉਹਨਾਂ ਨੇ ਅਲਫਾਜ਼ ਲਿਖੇ ਨੇ ਨਾ ਉਹ ਮੈਂ ਤੁਹਾਨੂੰ ਸੁਣਾਉਣਾ ਹੈ, ਮੇਰੇ ਨਹੀਂ ਉਹਨਾਂ ਦੇ ਅਲਫਾਜ਼ ਨੇ। ਉਹਨਾਂ ਕਿਹਾ ਕਿ ਚੀਤਾ ਜਿਹੜਾ ਉਹ ਨੀਲੇ ਰੰਗ ਦੀ ਉਹਨੇ ਟੀ-ਸ਼ਰਟ ਪਾਈ ਸੀ ਚੀਤੇ ਨੇ ਔਰ ਜਨਾਬ ਸ਼ੇਵਜ਼ਾਦਾ ਚਿਹਰਾ ਸੀ ਔਰ ਵਾਲ ਕਾਲੇ ਕੀਤੇ ਹੋਏ ਸਨ। ਇਹ ਅਲਫਾਜ਼ ਨੇ ਸੁਹੇਲ ਵੜਾਇਚ ਸਾਹਿਬ ਦੇ, ਜਿੱਥੋਂ ਇਹ ਨਜ਼ਰ ਆਉਂਦਾ ਕਿ ਉਹਨਾਂ ਹਾਰ ਮੰਨਣ ਤੋਂ ਇਨਕਾਰ ਕਰ ਲਿਆ। ਕਿਆ ਤਜਜ਼ੀਆ ਹੈ ਜਨਾਬ ਸੁਹੇਲ ਵੜਾਇਚ ਸਾਹਿਬ। ਇਹ ਵਾਕਈ ਰੋਟੀ ਟੁੱਕਰ ਤੇ ਹਮਲੇ ਤੋਂ ਬਾਅਦ ਹੀ ਇਹੋ ਜਿਹੀ ਸ਼ੈ ਲਿਖੀ ਜਾ ਸਕਦੀ ਹੈ। ਨੀਲੀ ਟੀ-ਸ਼ਰਟ, ਆਪਣਾ ਸ਼ੇਵਜ਼ਾਦਾ ਚਿਹਰਾ ਔਰ ਵਾਲ ਕਾਲੇ ਕੀਤੇ ਹੋਏ, ਇਹਨਾਂ ਤੋਂ ਤੁਸੀਂ ਗਵੇੜ ਲਾ ਲਿਆ ਤਿੰਨਾਂ ਗੱਲਾਂ ਤੋਂ ਕਿ ਬੰਦੇ ਨੇ ਹਾਰ ਮੰਨਣ ਤੋਂ ਇਨਕਾਰ ਕਰ ਲਿਆ। ਮਤਲਬ ਅਗਰ ਉਹ ਨੀਲੇ ਦੇ ਥਾਂ ਕਿਸੇ ਹੋਰ ਰੰਗ ਦੀ ਟੀ-ਸ਼ਰਟ ਪਾਉਂਦੇ ਔਰ ਥੋੜੀ ਜੀ ਸ਼ੇਪ ਵਧੀ ਹੁੰਦੀ ਔਰ ਤੁਹਾਡੇ ਹਿਸਾਬ ਨਾਲ ਉਹਨਾਂ ਦੇ ਵਾਲ ਚਿੱਟੇ ਹੁੰਦੇ ਤੇ ਫਿਰ ਉਹਨਾਂ ਨੇ ਹਾਰ ਮੰਨ ਲੈਣੀ ਸੀ। ਵਾਹ ਬਈ ਵਾਹ 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 ਸ਼ੇਰ ਬੱਗਿਓ, ਮੈਂ ਇਹ ਤੁਹਾਡੀ ਗੱਲ ਬਿਲਕੁਲ ਮੇਰੇ ਭਾਈ ਮੇਰੇ ਦੋਸਤ ਮੈਂ ਸਮਝ ਗਿਆ ਵੀ ਬੰਦੇ ਨੇ ਕੋਈ 7.5 ਸੇਰ ਓਜਰ ਦੇ ਵਿੱਚ ਅੰਨ ਪਾਇਆ ਹੋਵੇ ਨਾ, ਮੈਨੂੰ ਰੋਟੀ ਟੁੱਕਰ ਪਾਇਆ ਹੋਵੇ ਤੇ ਫਿਰ ਇਹੋ ਜਿਹਾ ਤਜਜ਼ੀਆ ਨਿਕਲਦਾ ਜਿਹੜਾ ਮੇਰੇ ਵੀਰ ਨੇ ਕੱਢਿਆ। ਇਹ ਤੇ ਸਾਡੇ ਮੁਲਕ ਦੇ ਦਾਨਿਸ਼ਵਰ ਨੇ। ਮਸਲਾ ਇਹ ਹੋਇਆ ਵੀ ਸਾਡੇ ਜਿਹੜੇ ਦਾਨਿਸ਼ਵਰ ਨੇ ਨਾ ਉਹਨਾਂ ਦੇ ਉੱਤੇ ਵੀ ਰਹਿਤਾ ਪੈ ਗਿਆ। ਸਾਡੀ ਜਿਹੜੀ ਦਾਨਿਸ਼ਵਰੀ ਹੈ ਨਾ ਉਹ ਰਹਿਤੇ ਦੇ ਵਿੱਚ ਰਹਿਤੇ ਦੀ ਤਰ੍ਹਾਂ ਫੈਲ ਗਈ ਹੈ। ਇੱਕ ਪਾਸੇ ਵੇਖੋ ਤੇ ਅਨਸਾਰ ਅਬਾਸੀ ਸਾਹਿਬ ਦਾਨਿਸ਼ਵਰੀ ਕਰਦੇ ਨੇ, ਉਹ ਜੱਜਾਂ ਨੂੰ ਕਹਿੰਦੇ ਨੇ ਤੁਸੀਂ ਆਪਣਾ ਕੰਮ ਕਰੋ ਤੇ ਇੰਟੈਲੀਜੈਂਸ ਏਜੰਸੀਆਂ ਨੂੰ ਆਪਣਾ ਕੰਮ ਕਰਨ ਦਿਓ। ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਜਿਹੜੇ ਆਪਣੇ ਅਜ਼ਵਾਜੀ ਫਰਾਇਜ਼ ਅੰਜਾਮ ਦੇਣੇ ਨੇ, ਕਿਉਂਕਿ ਤੁਹਾਨੂੰ ਪਤਾ ਹੈ ਇਸਲਾਮੀ ਆਦਮੀ ਵੀ ਨੇ ਆਪਣਾ ਅਨਸਾਰ ਅਬਾਸੀ ਸਾਹਿਬ, ਤੇ ਉਹਨਾਂ ਜਿਹੜਾ ਆਪਣੇ ਕਾਲਮ 'ਚ ਜੱਜਾਂ ਨੂੰ ਮਸ਼ਵਰਾ ਦਿੱਤਾ ਹੈ ਕਿ ਜਨਾਬੇ ਵਾਲਾ ਤੁਸੀਂ ਆਪਣਾ ਕੰਮ ਕਰੋ ਤੇ ਏਜੰਸੀਆਂ ਵਾਲਿਆਂ ਨੂੰ ਆਪਣਾ ਕੰਮ ਕਰਨ ਦਿਓ, ਉਹਨਾਂ ਦੇ ਕੰਮ 'ਚ ਦਖਲ ਨਾ ਦਿਓ। ਮਤਲਬ ਏਜੰਸੀਆਂ ਵਾਲਿਆਂ ਦਾ ਇੱਕ ਕੰਮ ਹੈ ਕਿ ਜੱਜਾਂ ਦੇ ਬੈਡਰੂਮ ਦੇ ਵਿੱਚ ਕੈਮਰੇ ਲਾਉਣ, ਹੈ ਨਾ, ਤੇ ਉਹ ਇਹ ਕਹਿਣਾ ਚਾਹ ਰਹੇ ਨੇ ਵੀ ਉਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ ਤੇ ਤੁਸੀਂ ਆਪਣੀਆਂ ਅਜ਼ਵਾਜੀ ਜ਼ਿੰਮੇਵਾਰੀਆਂ ਪੂਰੀਆਂ ਕਰੋ। ਤੁਹਾਡਾ ਕੰਮ ਹੈ ਤੇ ਉਹ ਤੁਹਾਡੀਆਂ ਅਜ਼ਵਾਜੀ ਜ਼ਿੰਮੇਵਾਰੀਆਂ ਦੀ ਫਿਲਮ ਬਣਾਉਣਾ ਹੀ ਉਹਨਾਂ ਦਾ ਕੰਮ ਹੈ। ਵਾਹ 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 ਵਾਹ। ਇਹ ਦੋ ਭਰਾ ਜਿਹੜੇ ਦੋ ਦਾਨਿਸ਼ਵਰ ਨੇ, ਦੋਵੇਂ ਜੰਗ ਗਰੁੱਪ ਕੋਲ ਨੇ ਹੀਰੇ, ਇੱਕ ਸਾਡੇ ਅਨਸਾਰ ਅਬਾਸੀ ਸਾਹਿਬ, ਦੂਜੇ ਸਾਡੇ ਦੋਸਤ ਜਨਾਬ ਸੁਹੇਲ ਵੜਾਇਚ ਸਾਹਿਬ। ਤਜਜ਼ੀਏ ਸੁਣੋ, ਗੱਲਾਂ ਸੁਣੋ, ਬਾਤਾਂ ਸੁਣੋ ਤੇ ਫੈਲਦਾ ਹੋਇਆ ਰਹਿਤਾ ਸੁਣੋ ਤੇ ਬਾਕੀ ਗੱਲਾਂ ਤੁਹਾਡੇ ਕੋਲ ਨੇ। ਪਰ ਸੁਹੇਲ ਵੜਾਇਚ ਸਾਹਿਬ ਨੇ ਇਹ ਕਿਹਾ ਕਿ ਜੀ ਜਿਹੜਾ ਜ਼ਖਮੀ ਸ਼ੇਰ ਹੈ ਨਾ ਉਹਨੇ ਹੁਣ ਸਿਆਸਤ ਤੋਂ ਜਿਹੜਾ ਨਾ ਉਹ ਕਿਨਾਰਾਕਸ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਿਟਾਇਰਮੈਂਟ ਤੋਂ ਉਹਨੇ ਐਲਾਨ ਜਿਹੜਾ ਰਿਟਾਇਰਮੈਂਟ ਉਹਨੇ ਨਹੀਂ ਕਰਨੀ, ਅਮਲੀ ਸਿਆਸਤ ਕਰੇਗਾ ਤੇ ਹਮਲਾਵਰ ਹੋ ਜਾਏਗਾ ਸਾਰਿਆਂ ਦੇ ਉੱਤੇ। ਅੱਲਾ ਹੀ ਖੈਰ ਕਰੇ ਕਿਹਦੇ ਤੇ ਹਮਲਾਵਰ ਹੋਏਗਾ ਤੇ ਕਿਵੇਂ ਹੋਏਗਾ। ਭਰਾ ਜਿਹੜਾ ਉਹ ਵਜ਼ੀਰ ਆਜ਼ਮ ਬੈਠਾ ਹੈ, ਧੀ ਜਿਹੜੀ ਉਹ ਚੀਫ ਮਿਨਿਸਟਰ ਬੈਠੀ ਹੈ, ਘਰ ਹੀ ਹਮਲਾਵਰ ਹੋਣਾ ਪੈਣਾ, ਹੋਰ ਤੇ ਕਿਸੇ ਤੇ ਨਹੀਂ। ਤੇ ਇਹ ਬਿਆਨੀਆਂ ਵਿਕਣਾ ਕੋਈ ਨਹੀਂ ਸੁਹੇਲ ਵੜਾਇਚ ਸਾਹਿਬ, ਹੋਰ ਜੋ ਮਰਜ਼ੀ ਕਰੋ। ਅੱਛਾ ਜੀ, ਅੰਦਰ ਦੀ ਖਬਰ ਸਾਡੇ ਲੈ ਕੇ ਆਏ ਨੇ ਜਨਾਬ ਵਿਰਕ ਸਾਹਿਬ। ਉਹ ਕਹਿੰਦੇ ਨੇ ਕਿ ਨਵਾਜ਼ ਸ਼ਰੀਫ ਜਿਹੜਾ ਉਹ ਨਿਜ਼ਾਮਦੀਨ ਦੇ ਵਜ਼ੀਰ ਖਜ਼ਾਨਾ ਤੋਂ ਬੜਾ ਤੰਗ ਹੈ, ਮਾਲ ਪਾਣੀ ਨਹੀਂ ਨਾ ਦੇ ਰਿਹਾ, ਕੋਈ ਪੈਕੇਜ ਨਹੀਂ ਛੱਡ ਰਿਹਾ ਨਵਾਜ਼ ਸ਼ਰੀਫ ਸਾਹਿਬ ਨੂੰ, ਕੋਈ ਪੁੱਤਰਾਂ ਦਾ ਮਾਲ ਪਾਣੀ ਨਹੀਂ ਬਣ ਰਿਹਾ ਹੋਏਗਾ, ਕੋਈ ਭਤੀਜਿਆਂ ਦਾ ਨਹੀਂ ਬਣ ਰਿਹਾ ਹੋਏਗਾ, ਇਨਵੈਸਟਰਾਂ ਦਾ ਨਹੀਂ ਬਣ ਰਿਹਾ ਹੋਏਗਾ। ਤੇ ਉਹ ਕਹਿ ਰਹੇ ਨੇ ਕਿ ਨਿਜ਼ਾਮਦੀਨ ਦਾ ਜਿਹੜਾ ਵਜ਼ੀਰ ਕਾਨੂੰਨ ਹੈ, ਵਜ਼ੀਰ ਖਜ਼ਾਨਾ ਹੈ ਨਾ, ਉਹਦੇ ਤੋਂ ਨਵਾਜ਼ ਸ਼ਰੀਫ ਸਾਹਿਬ ਬੜੇ ਤੰਗ ਨੇ ਤੇ ਉਹ ਹੁਣ ਮਸ਼ਵਰਾ ਕਰ ਰਹੇ ਨੇ ਕਿ ਬਈ ਇਹ ਬਜਟ ਤੇ ਦੇਣਾ ਹੈ ਨਿਜ਼ਾਮਦੀਨ ਦੇ ਬੰਦੇ ਨੇ, ਹਾਂਜੀ ਮੇਨ ਬਜਟ ਦਾ ਐਲਾਨ ਕਰਨਾ ਹੈ ਨਿਜ਼ਾਮਦੀਨ ਦੇ ਵਜ਼ੀਰ ਖਜ਼ਾਨਾ ਨੇ, ਤੇ ਉਹ ਬਜਟ ਹੋਣਾ ਭੈੜਾ, ਮਹਿੰਗਾਈ ਹੋਣੀ ਹੈ ਤੇ ਛਿੱਤਰ ਸਾਨੂੰ ਪੈਣੇ ਨੇ ਉਹਦੇ, ਤੇ ਅਸੀਂ ਛਿੱਤਰ ਕਿਉਂ ਖਾਈਏ। ਤੇ ਨਵਾਜ਼ ਸ਼ਰੀਫ ਸਾਹਿਬ ਹੁਣ ਕੋਈ ਤਰੀਕਾ ਥੋੜਾ ਜਿਹਾ ਕੱਢ ਰਹੇ ਨੇ ਕਿ ਕਿਸੇ ਤਰੀਕੇ ਨਾਲ ਅਸੀਂ ਜਿਹੜਾ ਨਾ ਨਿਜ਼ਾਮਦੀਨ ਸਾਹਿਬ ਦਾ ਜਿਹੜਾ ਵਜ਼ੀਰ ਖਜ਼ਾਨਾ ਇਹਦੇ ਕੋਲੋਂ ਜਾਨ ਛੁਡਾਈਏ। ਇਹ ਉਹਨਾਂ ਨੇ ਮਸ਼ਵਰੇ ਕਰਨੇ ਸ਼ੁਰੂ ਕੀਤੇ ਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਕੋਲੋਂ। ਵੇਖੀਏ ਇਹਦੇ 'ਚ ਕਿੰਨੇ ਕਾਮਯਾਬ ਹੁੰਦੇ ਨੇ, ਮੈਨੂੰ ਨਹੀਂ ਪਤਾ। ਅੱਛਾ ਜੀ, ਅਦਾਲਤਾਂ ਆ ਗਈਆਂ ਹਰਕਤ 'ਚ ਤੇ ਫਾਰਮ 47 ਵਾਲੇ ਗਏ ਜੇ ਫਸ। ਜਿਹੜੀ ਇਸਲਾਮਾਬਾਦ ਹਾਈ ਕੋਰਟ ਹੈ ਉਹਨੇ ਬੜਾ ਜ਼ਬਰਦਸਤ ਪਟੀਸ਼ਨ ਸੁਣਦਿਆਂ ਹੋਇਆਂ
ਇਲੈਕਸ਼ਨ ਟ੍ਰਿਬਿਊਨਲਸ ਦੇ ਵਿੱਚ ਇਹ ਫੈਸਲਾ ਕੀਤਾ। ਉਹਨਾਂ ਕਿਹਾ ਵੀ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਨੇ ਨਾ ਉਹਨਾਂ ਨੂੰ ਸੱਦ ਦੇਣ। ਦੋ ਫਾਰਮ 45 ਤੇ ਫਾਰਮ 47 ਫਿਰਨ ਡਏ, ਦੋਵਾਂ ਤੇ ਉਹਨਾਂ ਦੇ ਸਾਈਨ ਨੇ, ਦਸਤਖਤ ਉਹਨਾਂ ਦੇ ਹੀ ਨੇ ਦੋਵਾਂ ਦੇ, ਤੇ ਉਹਨਾਂ ਕੋਲੋਂ ਕੁਰਾਨ ਤੇ ਹੱਥ ਰੱਖ ਕੇ ਪੁੱਛ ਲੈਣੇ ਵੀ ਤੁਸੀਂ ਦੱਸ ਦਿਓ ਇਹਨਾਂ ਚੋਂ ਸੱਚਾ ਕਿਹੜਾ। ਤੇ ਇਹਦੇ ਨਾਲ ਹੀ ਮੈਨੂੰ ਪਤਾ ਲੱਗਾ ਵੀ ਜਿਹੜੇ ਨੂਨ ਲੀਗ ਦੇ ਉੱਥੇ ਕੈਂਡੀਡੇਟ ਸਾਹਿਬ ਸਨ ਉਹਨਾਂ ਨੂੰ ਮੇਰਾ ਮਤਲਬ ਘਬਰਾ ਪੈ ਗਿਆ ਤੇ ਪਾਣੀ ਛਾਣੀ ਪਿਆਇਆ ਗਿਆ ਉਹਨਾਂ ਨੂੰ, ਕਿਉਂਕਿ ਇਹ ਫੈਸਲਾ ਉਹਨਾਂ ਤੇ ਭਾਰੀ ਹੈ। ਤੇ ਲੱਗ ਇਹ ਰਿਹਾ ਕਿ ਇਹ 3 ਸੀਟਾਂ ਜਿਹੜੀਆਂ ਕਮ ਸੇ ਕਮ ਇਸਲਾਮਾਬਾਦ ਦੀਆਂ ਨੇ ਨਾ, ਇੱਥੋਂ ਨੂਨ ਲੀਗ ਨੇ ਹੋ ਜਾਣਾ ਫਾਰਿਗ, ਕਿਉਂਕਿ ਜਦੋਂ ਕੁਰਾਨ ਤੇ ਹਲਫ ਦੇਣਾ ਪਿਆ ਤੇ ਕਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ, ਕੋਈ ਹੋਏਗਾ ਇੱਕ ਅੱਧਾ ਮੂਰਖ ਕੋਈ ਐਸਾ ਝੂਠ ਮਾਰਨ ਵਾਲਾ, ਪਰ ਬਾਕੀ ਆਮ ਬੰਦਾ ਜਿਹੜਾ ਕਿਸੇ ਦੇ ਐਮਐਨਏ ਬਣਨ ਵਾਸਤੇ ਉਹ ਕਿਉਂ ਕੁਰਾਨ ਦੇ ਉੱਤੇ ਝੂਠਾ ਹਲਫ ਦੇਏਗਾ। ਤੇ ਇਹ ਕੰਮ ਮੈਨੂੰ ਜਿਹੜਾ ਖਰਾਬ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਮੁਲਤਾਨ ਦਾ ਇਲੈਕਸ਼ਨ ਹੈ। ਤੁਹਾਨੂੰ ਪਤਾ ਹੈ ਮੁਲਤਾਨ 'ਚ ਇਲੈਕਸ਼ਨ ਹੋਇਆ, ਉੱਥੇ ਉਨੀ ਕੁ ਧਾਂਦਲੀ ਹੋਈ ਹੈ ਜਿਹੜੀ ਧਾਂਦਲੀ ਕਿਸੇ ਨੇ ਨਾ ਸੋਚੀ ਸੀ ਤੇ ਨਾ ਸਮਝੀ ਸੀ। ਤੇ ਮੈਂ ਤੇ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੂੰ ਹੁਣ ਮੇਰਾ ਤੇ ਖਿਆਲ ਜ਼ਿਮਨੀ ਇਲੈਕਸ਼ਨਾਂ ਦਾ ਬਾਈਕਾਟ ਹੀ ਕਰਨਾ ਚਾਹੀਦਾ, ਮੇਰਾ ਜ਼ਾਤੀ ਓਪੀਨੀਅਨ ਹੈ। ਕਿਉਂਕਿ ਇਹ ਜਿਹੜੇ ਬਾਈ ਇਲੈਕਸ਼ਨ ਹੁੰਦੇ ਨੇ ਇਹਨਾਂ ਦੇ ਵਿੱਚ ਜਿਸ ਤਰੀਕੇ ਨਾਲ ਡੀਸੀ ਏਸੀ ਸਾਰਿਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਇਹਨਾਂ ਇਲੈਕਸ਼ਨਾਂ ਦੀ ਕੀ ਕ੍ਰੈਡੀਬਿਲਿਟੀ ਹੈ। ਤੇ ਇਲੈਕਸ਼ਨ ਤੋਂ ਪਹਿਲਾਂ ਹੀ ਪਤਾ ਇਹਨਾਂ ਨੇ ਕਰਨਾ ਕੀ ਹੁੰਦਾ ਹੈ। ਜਦੋਂ ਤੁਸੀਂ ਇਲੈਕਸ਼ਨ 'ਚ ਜਾਂਦੇ ਹੋ ਉਸ ਤੋਂ ਪਹਿਲਾਂ ਹੀ ਪਤਾ ਵੀ ਇਹਨਾਂ ਕਿਹੜਾ ਇਲੈਕਸ਼ਨ ਕੋਈ ਬੰਦੇ ਦੇ ਪੁੱਤਰਾਂ ਕਰਵਾਉਣਾ, ਤੇ ਫਾਇਦਾ ਕੀ ਹੈ ਤੁਹਾਨੂੰ ਇਸ ਇਲੈਕਸ਼ਨ ਦਾ। ਇਸ ਵਜ੍ਹਾ ਤੋਂ ਮਲਕ ਤੈਮੂਰ ਸਾਹਿਬ ਨੂੰ ਉੱਥੋਂ ਹਰਾਉਣ ਵਾਸਤੇ ਹਰ ਤਰ੍ਹਾਂ ਦੀ ਧਾਂਦਲੀ ਕੀਤੀ ਗਈ, ਔਰ ਮੁਲਤਾਨ ਦੇ ਵਿੱਚ ਜਿਹੜਾ ਡਿਪਟੀ ਕਮਿਸ਼ਨਰ ਸੀ ਸਭ ਨੇ ਰਲ ਕੇ ਕੰਮ ਪਾਇਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਕਿ ਸੁਪਰੀਮ ਕੋਰਟ ਦੇ ਵਿੱਚ ਨਵੇਂ ਜੱਜ ਲਾਣੇ ਨੇ। ਕਾਜ਼ੀ ਸਾਹਿਬ ਇਹ ਸਾਰੇ ਕੰਮ ਨੂੰ ਰੋਕ ਕੇ ਬੈਠੇ ਸਨ। ਅਸੀਂ ਤੁਹਾਨੂੰ ਪਹਿਲਾਂ ਦੇ ਦੱਸਣ ਡਏ ਸਾਂ ਕਿ ਬੜੇ ਸਾਰੇ ਜੱਜ ਨਵੇਂ ਲੱਗਣੇ ਚਾਹੀਦੇ ਨੇ, 3 ਪੋਜੀਸ਼ਨਾਂ ਖਾਲੀ ਨੇ ਸੁਪਰੀਮ ਕੋਰਟ 'ਚ। ਇਹੋ ਹੀ ਕਾਜ਼ੀ ਸਾਹਿਬ ਨੇ ਜਿਹੜੇ ਬੰਦਿਆਲ ਸਾਹਿਬ ਨੂੰ ਆਖਦੇ ਸਨ ਕਿ ਜਨਾਬ ਇੰਨੇ ਦਿਨ ਗੁਜ਼ਰ ਗਏ ਨੇ ਤੁਸੀਂ ਜੱਜ ਨਹੀਂ ਲਾਏ, ਇੰਨੇ ਦਿਨ ਗੁਜ਼ਰ ਗਏ ਨੇ ਜੱਜ ਨਹੀਂ ਲਾਏ, ਹੁਣ ਆਪ ਘੁੱਟ ਕੇ ਬੈਠੇ ਸਨ ਕਿਉਂਕਿ ਚਾਹੁੰਦੇ ਸਨ ਕਿ ਪਿਸ਼ਾਵਰ ਹਾਈ ਕੋਰਟ ਵਾਲੇ ਜੱਜ ਸਾਹਿਬ ਵੀ ਰਿਟਾਇਰ ਹੋ ਜਾਣ, ਉਹਦੇ ਨਾਲ ਲਾਹੌਰ ਹਾਈ ਕੋਰਟ ਦੇ ਜਿਹੜੇ ਪਿਛਲੇ ਚੀਫ ਜਸਟਿਸ ਸਨ ਉਹ ਵੀ ਰਿਟਾਇਰ ਹੋ ਜਾਣ। ਤੇ ਆਮਿਰ ਫਾਰੂਕ ਸਾਹਿਬ ਨੂੰ ਅਜੇ ਪੁੱਟਣਾ ਨਹੀਂ ਸੀ ਚਾਹੁੰਦੇ ਇਸਲਾਮਾਬਾਦ ਹਾਈ ਕੋਰਟ ਤੋਂ, ਕਿਉਂਕਿ ਪਿੱਛੋਂ ਕਿੰਨੇ ਬਣਨਾ ਚੀਫ ਜਸਟਿਸ ਮੋਹਸਨ ਅਖਤਰ ਕਿਆਨੀ ਸਾਹਿਬ ਨੇ। ਉਹ ਕੌਣ ਨੇ ਜਿਹਨਾਂ ਕੱਲ ਰਿਮਾਰਕਸ ਦਿੱਤੇ ਨੇ ਸਾਫੀ ਅਹਿਮਦ ਫਰਾਦ ਦੀ ਅਗਵਾ ਦੇ ਮੁਕੱਦਮੇ ਦੇ ਵਿੱਚ। ਉਹਨਾਂ ਆਖਿਆ ਵੀ ਹੁਣ ਮੈਂ ਸੈਕਟਰ ਕਮਾਂਡਰ ਨੂੰ ਬੁਲਾਣਾ ਤੇ DGSI ਨੂੰ ਬੁਲਾਣਾ ਹੈ ਤੇ ਫਲਾਣੇ ਨੂੰ ਬੁਲਾਣਾ, ਤੇ ਉਹਨਾਂ ਕਿਹਾ ਵੀ ਸੈਕਟਰ ਕਮਾਂਡਰ ਬ੍ਰਿਗੇਡੀਅਰ ਰਫੀਮ ਨੂੰ ਜਿਹੜਾ ਉਹ ਸ਼ਾਮਲੇ ਤਫਤੀਸ਼ ਵੀ ਕਰੋ। ਤੇ ਜਿਹਨਾਂ ਏਡੇ ਤਗੜੇ ਰਿਮਾਰਕਸ ਦਿੱਤੇ ਨੇ ਉਹਨਾਂ ਬਣ ਜਾਣਾ ਚੀਫ ਜਸਟਿਸ ਅਗਰ ਉੱਥੋਂ ਪੁੱਟਿਆ ਉਹਨਾਂ ਨੂੰ। ਤੇ ਹੁਣ ਬਹਰਲ 3 ਪੋਜੀਸ਼ਨਾਂ ਨੇ ਤੇ 9 ਨਾ ਆਏ ਨੇ ਥੱਲਿਓ, ਲਾਹੌਰ ਹਾਈ ਕੋਰਟ ਤੋਂ 6 ਤੇ 3 ਆਏ ਨੇ ਕਰਾਚੀ ਹਾਈ ਕੋਰਟ ਤੋਂ। ਤੇ ਦੇਖਨੇ ਜੀ ਹੁਣ ਸਿੰਧ ਹਾਈ ਕੋਰਟ ਤੋਂ 3 ਆਏ ਨੇ ਤੇ ਲਾਹੌਰ ਹਾਈ ਕੋਰਟ ਤੋਂ 6 ਆਏ ਨੇ ਜੱਜਸ। ਉਹਨਾਂ ਦੇ ਵਿੱਚੋਂ ਟੋਟਲ 3 ਜੱਜ ਇਹਨਾਂ ਨੇ ਮੁੰਤਖਬ ਕਰਨੇ ਨੇ। ਦੇਖਦੇ ਹੁਣ ਕਾਜ਼ੀ ਸਾਹਿਬ ਕਰਦੇ ਕੀ ਨੇ। ਬਹਰਲ ਕਾਜ਼ੀ ਸਾਹਿਬ ਨੇ ਜਿਹੜਾ ਇੰਨੇ ਚਿਰ ਦਾ ਨੱਪ ਕੇ ਰੱਖਿਆ ਸੀ ਇਹ ਕੰਮ, ਹੁਣ ਆਖਿਰਕਾਰ ਉਹਦੇ ਤੇ ਜੱਜਸ ਨੂੰ ਅਪਾਇੰਟ ਕਰਨ ਲੱਗੇ ਨੇ। ਸ਼ਾਹਿਦ ਖਕਾਨ ਅਬਾਸੀ ਸਾਹਿਬ ਨੇ ਕਿਹਾ ਕਿ ਜੀ ਇਹ ਚੋਰੀਸ਼ੁਦਾ ਇਲੈਕਸ਼ਨ ਹੈ, ਮੈਂਡੇਟ ਇੱਥੇ ਕਿਸੇ ਦਾ ਕੋਈ ਨਹੀਂ ਹੈਗਾ ਤੇ ਇਹਨਾਂ ਦੀ ਨਾ ਕੋਈ ਇੱਜ਼ਤ ਹੈ ਨਾ ਇਹਨਾਂ ਦੇ ਕੋਲ ਕੋਈ ਤੌਕੀਰ ਹੈ। ਚੋਰੀ ਦਾ ਇਲੈਕਸ਼ਨ ਚੋਰੀ ਦਾ ਹੀ ਹੁੰਦਾ ਹੈ ਤੇ ਜੋ ਚੋਰ ਦੀ ਇੱਜ਼ਤ ਹੁੰਦੀ ਉਹ ਹੀ ਇਹਨਾਂ ਦੀ ਇੱਜ਼ਤ ਹੈ। बेटी के पास वीडियोज़ हैं, बाप के पास ऑडियोज़ हैं। ਤੁਹਾਨੂੰ ਪਤਾ ਮਰੀਮ ਬਾਜੀ ਵੀਡੀਓ ਦੀ ਧਮਕੀ ਦਿੰਦੀ ਰਹਿੰਦੀ ਕਿ ਮੇਰੇ ਕੋਲ ਸਾਰਿਆਂ ਦੀਆਂ ਵੀਡੀਓਜ਼ ਨੇ। ਭਾਸ ਅਫਦਰ ਨੇ ਵੀ ਦੱਸਿਆ ਸੀ ਵੀ ਲੋਕਾਂ ਦੀਆਂ ਸਵਿਮਿੰਗ ਪੂਲ 'ਚ ਵੀ ਵੀਡੀਓਜ਼ ਨੇ ਤੇ ਬਾਥਰੂਮਾਂ 'ਚ ਵੀ ਵੀਡੀਓ ਨੇ। ਸੋਚੋ ਇਹਨਾਂ ਕਿੱਥੇ ਕਿੱਥੇ ਕੈਮਰੇ ਲਵਾਏ ਨੇ। ਭਾਸ ਅਫਦਰ ਨੇ ਵੀ ਇਹ ਧਮਕੀ ਦਿੱਤੀ ਸੀ। ਹਾਲਾਂਕਿ ਭਾਸ ਅਫਦਰ ਨੂੰ ਮੈਂ ਕਈ ਵਾਰੀ ਮਸ਼ਵਰਾ ਦਿੱਤਾ ਵੀ ਤੂੰ ਸ਼ਰੀਫ ਆਦਮੀ ਹੈ, ਤੂੰ ਭਾ ਇਹਨਾਂ ਕੰਮਾਂ 'ਚੋਂ ਕਿਉਂ ਲੈਣਾ, ਤੂੰ ਤੇ ਆਪ ਸਾਫਾ ਬਣ ਕੇ ਨਲਕੇ ਥੱਲੇ ਨਹਾ ਲੈਂਦਾ ਜਿੱਥੇ ਤੈਨੂੰ ਮੌਕਾ ਮਿਲਦਾ ਤੇ ਤੈਨੂੰ ਇਹਨਾਂ ਕੰਮਾਂ ਨਾਲ ਕੀ ਹੈ ਭਾ ਹੈ ਵੀਡੀਓ ਆਡੀਓ ਦੇ ਨਾਲ। ਬਹਰਹਾਲ ਫਿਰ ਇਧਰੋਂ ਉਧਰੋਂ ਅਸਰ ਹੋ ਜਾਂਦਾ ਜਾਂ ਪਤਾ ਨਹੀਂ ਸ਼ਰੀਫ ਆਦਮੀ ਕੋਲੋਂ ਧੱਕ ਪਿੰਨ ਕੇ ਇਹੋ ਜਿਹੇ ਬਿਆਨ ਦਵਾਉਂਦੇ ਨੇ ਵੀ ਸਾਨੂੰ ਸਾਰਿਆਂ ਨੂੰ ਗਾਲਾਂ ਪੈਂਦੀਆਂ ਤੈਨੂੰ ਕਿਉਂ ਨਹੀਂ ਪੈਂਦੀਆਂ। ਮੇਰਾ ਤਾਂ ਖਿਆਲ ਹੈ ਘਰ ਦੇ ਵਿੱਚ ਇਹੀ ਮੁਕਾਬਲਾ ਵੀ ਉਹ ਆਂਦੇ ਨੇ ਬਾਜੀ ਨੂੰ ਵੀ ਸਾਰਿਆਂ ਨੂੰ ਗਾਲਾਂ ਪੈਂਦੀਆਂ ਨੇ ਤੇਰੇ ਘਰ ਵਾਲੇ ਨੂੰ ਕਿਉਂ ਨਹੀਂ ਪੈਂਦੀਆਂ, ਤੇ ਫਿਰ ਧੱਕ ਪਿੰਨ ਕੇ ਭਾਸ ਅਫਦਰ ਦੇ ਕੋਲੋਂ ਇਹੋ ਜਿਹੇ ਉਲਟੇ ਸਿੱਧੇ ਬਿਆਨ ਦਵਾਉਂਦੇ ਨੇ। ਹਾਲਾਂਕਿ ਭਾਸ ਅਫਦਰ ਇਹੋ ਜਿਹਾ ਬੰਦਾ ਹੈ ਨਹੀਂ, ਉਹ ਚੰਗਾ ਬੰਦਾ ਹੈ। ਬਹਰਹਾਲ ਧੀ ਦੇ ਕੋਲ ਵੀਡੀਓਜ਼ ਨੇ ਤੇ ਪਿਓ ਦੇ ਕੋਲ ਆਡੀਓਜ਼ ਨੇ, ਕਿਉਂਕਿ ਉਹ ਤੁਹਾਨੂੰ ਪਤਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਨੇ ਚੰਦ ਦਿਨ ਪਹਿਲਾਂ ਆਖਿਆ ਸੀ ਕਿ ਮੇਰੇ ਕੋਲ ਜਸਟਿਸ ਸਾਕਿਬ ਨਿਸਾਰ ਦੀ ਆਡੀਓ ਹੈ ਤੇ ਮੈਂ ਕੱਢ ਦੇਣੀ ਹੈ ਜਿਹਦੇ 'ਚ ਉਹਨੇ ਇਹ ਆਖਿਆ ਤੇ ਇਹ ਆਖਿਆ। ਸਾਇਰਾ ਬਾਨੋ ਸਾਹਿਬਾ ਤੁਹਾਨੂੰ ਪਤਾ ਉਹ ਵੀ ਇੱਕ ਆਲਰਾਊਂਡਰ ਨੇ, ਉਹ ਵੀ ਹਰ ਪਾਸੇ ਨੂੰ ਸ਼ਾਟ ਖੇਡ ਦਿੰਦੀ ਹੈ ਭੈਣ ਸਾਡੀ। ਉਹ ਸਾਇਰਾ ਬਾਨੋ ਸਾਹਿਬਾ ਨੇ ਇਹ ਕਿਹਾ ਹੈ ਕਿ ਇਹ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਕਿਤੇ ਮਾਜ਼ੀ ਦੇ ਵਿੱਚ ਕੈਮਰਾਮੈਨ ਤੇ ਨਹੀਂ ਰਹੇ। ਸਾਇਰਾ ਬਾਨੋ ਸਾਹਿਬਾ ਨੇ ਕਿਹਾ ਕਿ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਅੱਜ ਤੋਂ ਕੋਈ ਚੰਦ ਸਾਲ ਪਹਿਲਾਂ ਤੱਕ ਵਿਆਹਾਂ ਸ਼ਾਦੀਆਂ ਤੇ ਫਿਲਮਾਂ ਮੂਵੀ ਮੇਕਰ ਹੁੰਦੇ ਸਨ, ਸ਼ਾਨੀ ਮੂਵੀ ਮੇਕਰ ਦੇ ਨਾਂ ਤੋਂ, ਤੇ ਅੱਜ ਤੋਂ ਫਿਰ ਉਹਨਾਂ ਨਵਾਜ਼ ਸ਼ਰੀਫ ਸਾਹਿਬ ਦਾ ਨਾਂ ਸ਼ਾਨੀ ਮੂਵੀ ਮੇਕਰ ਰੱਖਿਆ ਸਾਇਰਾ ਬਾਨੋ ਸਾਹਿਬਾ ਨੇ। ਤੇ ਇਹ ਵੇਖਨੇ ਜੀ ਕੀ ਮਾਮਲਾ ਹੈ। ਅੱਛਾ ਜੀ, ਜਿਹੜੀ ਮੌਜੂਦਾ ਸੂਰਤ-ਏ-ਹਾਲ ਹੈ ਉਹਦੇ ਵਿੱਚ ਜਿਹੜੇ ਇਰਾਨੀ ਸਦਰ ਦੀ ਜਿਹੜੇ ਉਹ ਸ਼ਹੀਦ ਹੋਏ ਨੇ ਹੈਲੀਕਾਪਟਰ ਹਾਦਸੇ ਦੇ ਵਿੱਚ, ਉਸ ਸੂਰਤ-ਏ-ਹਾਲ ਦੇ ਵਿੱਚ ਟਰਕਿਸ਼ ਜਿਹੜੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਪਾਕਿਸਤਾਨ ਦਾ ਦੌਰਾ ਕੀਤਾ ਤੇ ਉਹਨਾਂ ਜਨਾਬ ਸ਼ਹਬਾਜ਼ ਸ਼ਰੀਫ ਨਾਲ ਜਾਂ ਕਿਸੇ ਹੋਰ ਨਾਲ ਮੁਲਾਕਾਤ ਕਰਕੇ ਕੋਈ ਐਸੀ ਗੱਲ ਨਹੀਂ ਕੀਤੀ। ਉਹ ਸਿੱਧੇ ਗਏ ਨੇ ਜਨਾਬ
ਆਰਮੀ ਚੀਫ ਆਸਿਮ ਮੁਨੀਰ ਸਾਹਿਬ ਦੇ ਕੋਲ, ਤੇ ਉਹਨਾਂ ਖਿੱਤੇ ਦੀ ਸੂਰਤ ਹਾਲ ਉਹਨਾਂ ਨੇ ਡਿਸਕਸ ਕੀਤੀ ਹੈ। ਵੈਸੇ ਤੁਰਕੀ ਵਾਲੇ ਵੀ ਸਿਆਣੇ ਨੇ, ਉਹਨਾਂ ਕਿਹਾ ਵੀ ਇੱਥੇ ਸ਼ਬਾਜ਼ ਸ਼ਰੀਫ ਨਾਲ ਗੱਲ ਕਰਨ ਦਾ ਤੇ ਸਦਰ ਜ਼ਰਦਾਰੀ ਨਾਲ ਗੱਲ ਕਰਨ ਦਾ ਕੀ ਫਾਇਦਾ ਹੈ, ਤੇ ਆਪ ਵਿਚਾਰੇ ਨੌਕਰੀ ਕਰਨ ਡਏ ਨੇ। ਉਹ ਸਿੱਧਾ ਉਹਦੇ ਕੋਲ ਗਏ ਨੇ, ਉਸ ਬੰਦੇ ਦੇ ਕੋਲ ਜਿਹਦੇ ਕੋਲ ਅਸਲ ਤਾਕਤ ਹੈ, ਤੇ ਉਹਦੇ ਨਾਲ ਗੱਲਬਾਤ ਕੀਤੀ। ਜ਼ਾਹਿਰ ਹੈ ਉਹਦੇ ਤੁਰਕੀ ਨੇ ਔਰ ਪਾਕਿਸਤਾਨ ਨੇ ਡਿਸਕਸ ਕੀਤਾ ਹੋਏਗਾ ਕਿ ਜਿਹੜੀ ਹੁਣ ਮੌਜੂਦਾ ਸੂਰਤ ਹਾਲ ਹੈ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਰਿਐਕਟ ਦੇ ਵਿੱਚ। ਤੁਹਾਨੂੰ ਪਤਾ ਹੈ ਕਿ ਇਰਾਨ ਦੇ ਸਦਰ, ਉਹਨਾਂ ਤੇ ਜਿਹੜੇ ਵਜ਼ੀਰ ਖਾਰਜਾ ਸਨ, ਉਹ ਅੱਲਾ ਨੂੰ ਪਿਆਰੇ ਹੋ ਗਏ ਨੇ। ਉਹ ਇੱਕ ਹੈਲੀਕਾਪਟਰ ਹਾਦਸੇ ਦੇ ਵਿੱਚ ਸ਼ਹੀਦ ਹੋ ਗਏ ਨੇ, ਤੇ ਉਹ ਸਾਰਾ ਮਾਮਲਾ ਤੇ ਤੁਹਾਨੂੰ ਪਤਾ ਹੈ, ਅਸੀਂ ਵੀਲੌਗ ਵੀ ਉਹਦੇ ਤੇ ਕਰ ਦਿੱਤਾ ਸੀ। ਹੁਣ ਅੱਗੋਂ ਦੀ ਸੂਰਤ ਹਾਲ ਉੱਥੇ ਬਣੀ ਹੈ ਕਿ 28 ਜੂਨ ਨੂੰ ਨਵੇਂ ਇੰਤਖਾਬਾਤ ਹੋ ਰਹੇ ਨੇ। ਸੋਚੋ ਕਿ ਇੱਥੇ ਚੌਧਰੀ ਨਿਜ਼ਾਮਦੀਨ ਸਾਹਿਬ ਹੁੰਦੇ ਤੇ ਕੰਮ ਲੰਮਾ ਪੈ ਜਾਣਾ, ਸਾਲ 2 ਸਾਲ, ਤੇ ਮੋਹਸਿਨ ਨਕਵੀ ਵਰਗੇ ਕਿਸੇ ਨਾ ਕਿਸੇ ਬੰਦੇ ਨੇ ਕੱਢ ਹੀ ਦੇਣੇ ਸਨ ਇੱਥੇ ਇਰਾਨ ਦੇ ਵਿੱਚ ਵੀ। ਲੇਕਿਨ ਉੱਥੇ ਉਹਨਾਂ ਨੇ ਸਿਸਟਮ ਇਹੋ ਜਿਹਾ ਰੱਖਿਆ ਕਿ ਮੀਂਹ ਹੋਵੇ, ਹਨੇਰੀ ਹੋਵੇ, ਜਿਹੋ ਜਿਹਾ ਮਰਜ਼ੀ ਕੋਈ ਤੂਫਾਨ ਹੋਵੇ, ਇਲੈਕਸ਼ਨ ਜਿਹੜਾ ਉਹਨਾਂ ਵੇਲੇ ਤੇ ਕਰਾਉਣਾ ਹੈ। ਜਿਵੇਂ ਯਾਦ ਕਰੋ ਕਿ ਜਿਸ ਵੇਲੇ ਜੰਗੇ ਅਜ਼ੀਮ ਸੀ ਤੇ ਵਿੰਸਟਨ ਚਰਚਿਲ ਨੇ ਪੁੱਛਿਆ ਸੀ ਵੀ ਸਾਡੀਆਂ ਅਦਾਲਤਾਂ ਜੰਗ ਦੇ ਬਾਵਜੂਦ ਇਨਸਾਫ ਫਰਾਹਮ ਕਰ ਰਹੀਆਂ ਨਾ, ਅਦਾਲਤੀ ਨਿਜ਼ਾਮ ਚੱਲ ਰਿਹਾ ਨਾ, ਤੇ ਫਿਰ ਅਸੀਂ ਕੋਈ ਨਹੀਂ ਮਰਦੇ। ਜਦੋਂ ਤੱਕ ਅਦਾਲਤੀ ਨਿਜ਼ਾਮ ਚੱਲ ਰਿਹਾ ਔਰ ਅਦਾਲਤਾਂ ਇਨਸਾਫ ਦੇ ਰਹੀਆਂ ਨੇ, ਤੇ ਅਸੀਂ ਫੇਲ ਨਹੀਂ ਹੋਵਾਂਗੇ। ਇਸੇ ਤਰੀਕੇ ਨਾਲ ਇਰਾਨ ਵਾਲੇ ਵੀ ਸਮਝਦੇ ਨੇ ਕਿ ਜੋ ਮਰਜ਼ੀ ਹੋਵੇ, ਅਸੀਂ ਇਲੈਕਸ਼ਨ ਵੇਲੇ ਤੇ ਕਰਵਾਉਣੇ। 28 ਜੂਨ ਨੂੰ ਉੱਥੇ ਇਲੈਕਸ਼ਨ ਹੋ ਰਹੇ ਨੇ, ਤੇ ਸਾਡਾ ਜਿਹੜਾ ਹਿਸਾਬ ਕਿਤਾਬ ਹੈ, ਜਿਹੜੀ ਸਾਡੀ ਕੋਈ ਥੋੜੀ ਬਹੁਤ ਤਹਿਕੀਕ ਹੈ, ਸਾਡੀ ਟੀਮ ਦਾ ਜਿਹੜਾ ਕੰਮ ਹੈ, ਮੇਰੀ ਟੀਮ ਦੇ ਜਿਹੜੇ ਐਨਾਲਿਸਟ ਨੇ, ਉਹਨਾਂ ਦਾ ਖਿਆਲ ਇਹ ਹੈ ਕਿ ਮੁਹੰਮਦ ਬਾਕਿਰ ਸਾਹਿਬ ਜਿਹੜੇ ਇਸ ਵੇਲੇ ਸ਼ਾਇਦ ਪਾਰਲੀਮੈਂਟ ਦੇ ਸਪੀਕਰ ਨੇ, ਉਹ ਅਗਲੇ ਸਦਰ ਬਣਨਗੇ ਇਰਾਨ ਦੇ, ਔਰ ਉਹ ਕਬੂਲ ਵੀ ਨੇ ਤੇ ਮਕਬੂਲ ਵੀ ਨੇ ਉੱਥੇ ਸਾਰਿਆਂ ਨੂੰ। ਤੇ ਬਹਰਹਾਲ ਇਲੈਕਸ਼ਨ 28 ਜੂਨ ਨੂੰ ਹੋਏਗਾ। ਇਸ ਵੇਲੇ ਇਰਾਨ ਸ਼ਦੀਦ ਗਮ ਗੁੱਸੇ 'ਚ ਹੈ, ਔਰ ਉਹ ਅਮਰੀਕਾ ਦੇ ਉੱਤੇ ਉਹਨਾਂ ਨੇ ਬਹੁਤ ਸਾਰਾ ਇਲਜ਼ਾਮ ਲਾਇਆ ਹੈ, ਜਿਹੜਾ ਸਾਰਾ ਹਾਦਸਾ ਹੋਇਆ ਇਹਦਾ, ਕਿ ਜੀ ਉਹਨਾਂ ਸਾਡੇ ਤੇ ਇਹੋ ਜਿਹੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਇਰਾਨ ਤੇ ਕਿ ਅਸੀਂ ਬਾਹਰੋਂ ਕੋਈ ਪੁਰਜ਼ੇ ਹੀ ਨਹੀਂ ਖਰੀਦ ਸਕਦੇ ਹੈਲੀਕਾਪਟਰਾਂ ਦੇ ਔਰ ਜਹਾਜ਼ਾਂ ਦੇ, ਔਰ ਸਾਡੇ ਮਾਮਲਾਤ ਇੰਨੇ ਦਗਰਗੂ ਨੇ ਕਿ ਉਹ ਜਿਹੜਾ ਸਦਰ ਦਾ ਹੈਲੀਕਾਪਟਰ ਸੀ ਉਹਦੇ ਵੀ ਸਾਨੂੰ ਕੋਈ ਪੁਰਜ਼ੇ ਨਹੀਂ ਮਿਲ ਸਕੇ, ਔਰ ਜਿਹਦੀ ਵਜ੍ਹਾ ਤੋਂ ਇਹ ਹਾਦਸਾ ਪੇਸ਼ ਆਇਆ। ਤੇ ਬਹਰਹਾਲ ਇਹ ਇਰਾਨ ਦੀ ਸੂਰਤ ਹਾਲ ਸੀ ਜਿਹੜੀ ਤੁਹਾਨੂੰ ਦੱਸੀ ਹੈ। ਇਸ ਵੇਲੇ ਉਹਨਾਂ ਦੇ ਜਿਹੜੇ ਕਾਇਮ ਮਕਾਮ ਸਦਰ ਨੇ, ਜਿਹੜੇ ਅਸਲ 'ਚ ਨਾਇਬ ਸਦਰ ਸਨ, ਤੇ ਉਹ ਹੁਣ ਕਾਇਮ ਮਕਾਮ ਸਦਰ ਬਣੇ ਨੇ। ਉਹਨਾਂ ਦਾ ਨਾਮ ਮੁਹੰਮਦ ਮੁਖਬਰ ਹੈ, ਤੇ 28 ਜੂਨ ਤੱਕ ਉਹ ਕੰਮ ਕਰਨਗੇ, ਤੇ ਇਹ 50 ਦਿਨ ਦੇ ਅੰਦਰ ਇਲੈਕਸ਼ਨ ਹੋਣਾ ਹੁੰਦਾ ਇਰਾਨ ਦੇ ਵਿੱਚ, ਅਗਰ ਸਦਰ ਦੀ ਜ਼ਿੰਦਗੀ ਨੂੰ ਕੁਝ ਹੋ ਜਾਏ ਤੇ। ਅੱਛਾ ਜੀ, ਇਸ ਤੋਂ ਪਹਿਲੇ ਕਿ ਤੁਹਾਡੇ ਕੋਲੋਂ ਇਜਾਜ਼ਤ ਲਈਏ, ਤੁਹਾਡੇ ਚਿੱਠੀ ਪੱਤਰ ਅਸੀਂ ਵੇਖ ਰਹੇ ਸਾਂ ਅੱਜ ਦੇ, ਉਹਦੇ ਚਿੱਠੀ ਪੱਤਰ ਤੇ ਕਾਫੀ ਜ਼ਿਆਦਾ ਨੇ, ਥੋੜੇ ਜਿਹੇ ਸ਼ਾਮਿਲ ਕਰਾਂਗੇ। ਲੇਕਿਨ ਉਹਨਾਂ 'ਚ ਇੱਕ ਗੱਲ ਬਾਰ-ਬਾਰ ਸਾਰੇ ਦੋਸਤ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਤੁਹਾਡੀ ਆਵਾਜ਼ ਠੀਕ ਨਹੀਂ ਹੈ। ਉਹਦੇ 'ਚ ਮੈਂ ਸਿਰਫ ਤੁਹਾਡੇ ਸਾਹਮਣੇ ਇਹੀ ਗੱਲ ਰੱਖਣੀ ਕਿ ਸਾਨੂੰ ਇਸ ਗੱਲ ਦਾ ਪਤਾ ਹੈ, ਇੱਕ ਅੱਧੇ ਦਿਨ 'ਚ ਠੀਕ ਕਰ ਦਿਆਂਗੇ। ਸਾਡਾ ਕੈਮਰਾ ਜਿਹੜਾ ਉਹਦੇ 'ਚ ਪ੍ਰੋਬਲਮ ਆਈ ਹੋਈ ਹੈ, ਤੇ ਉਹ ਆਵਾਜ਼ ਦਾ ਕੋਈ ਮਸਲਾ ਬਣ ਰਿਹਾ, ਤੇ ਇਹ ਟੈਂਪਰੇਰੀ, ਇਹਨੂੰ ਸਮਝੋ ਕਿ ਆਵਾਜ਼ ਜਿਹੜੀ ਖਰਾਬ ਹੈ, ਤੇ ਉਹ ਅੱਜ ਕੱਲ ਦੇ ਵਿੱਚ ਇਹ ਆਵਾਜ਼ ਨੂੰ ਠੀਕ ਕਰਦੇ। ਮਾਜ਼ਰਤ ਜਿਹੜੀ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ, ਉਹ ਮਾਜ਼ਰਤ, ਸਾਨੂੰ ਹੀ ਅੰਦਾਜ਼ਾ ਹੈ ਕਿ ਆਵਾਜ਼ ਦਾ ਪ੍ਰੋਬਲਮ ਹੈ, ਕੈਮਰੇ ਦਾ ਪ੍ਰੋਬਲਮ ਹੈ, ਜਿਹੜੇ ਕੈਮਰੇ ਨਾਲ ਅਸੀਂ ਰਿਕਾਰਡਿੰਗ ਕਰਦੇ ਹਾਂ ਉਹਦੇ ਵਿੱਚ ਪ੍ਰੋਬਲਮ ਆਇਆ ਹੋਇਆ। ਅੱਛਾ ਜੀ, ਅਗਲੀ ਗੱਲ ਜਿਹੜੀ ਚਿੱਠੀ ਪੱਤਰ ਤੁਹਾਡਾ ਸ਼ਾਮਿਲ ਕਰਨਾ ਹੈ ਜੀ, ਉਹ ਪਹਿਲੀ ਗੱਲ ਤੇ ਇਹ ਹੈ ਕਿ एक दोस्त ने किया है कि आज की अदालती कार्रवाई के बाद शायर और सहाफ़ी अहमद फराद की जिंदा वापसी के इम्कानात कम हो गए हैं, क्योंकि अब खलाई मखलूक अगवा का सबूत मिटाने के लिए शायर को जिंदा ही नहीं छोड़ेगी। अल्लाह ताला शायर अहमद फराद की हिफाजत फरमाए। बिल्कुल तुसी ठीक कह रहे हो सकता है इस तरह, लेकिन मैनू उम्मीद है कि इंशाअल्लाह अहमद फराद साहब वापस आएंगे। उसकी वजह है कि जो पता लग जाए ना इन्हों कि साडा सारिਆਂ ਨੂੰ पता लग गया, ਅਸੀਂ ਫੜੇ ਗਏ ਇੱਥੇ ਤੇ ਨਾ ਸਭ ਫੜੇ ਜਾਣਗੇ। ਜਦੋਂ ਭਾਈ ਉਹਨਾਂ ਨੂੰ ਪਤਾ ਲੱਗਦਾ ਕਿ ਹੁਣ ਅਸੀਂ ਫੜੇ ਗਏ ਆ, ਪਤਾ ਲੱਗ ਗਿਆ ਸਾਰਿਆਂ ਨੂੰ ਕਿ ਅਸੀਂ ਬੰਦਾ ਚੁੱਕਿਆ, ਉਸ ਵੇਲੇ ਫਿਰ ਬੰਦੇ ਦੇ ਨਾਲ ਇਹੋ ਜਿਹਾ ਕੰਮ ਘੱਟ ਕਰਦੇ ਨੇ। ਮੈਨੂੰ ਅੱਲਾ ਦੇ ਘਰ ਚੋਂ ਉਮੀਦ ਹੈ ਕਿ ਅਹਿਮਦ ਫਰਾਜ਼ ਸਾਹਿਬ ਬਿल्कुल ठीक वापस आ जाएंगे। अच्छा जी, सैयद इरशाद मुर्तज़ा साहब कहते हैं कि ऐसे होते हैं बहादुर जजेस, ऐसे होते हैं ईमानदार लोग, और ऐसे होते हैं हिलाल खाने वाले, और ऐसे होते हैं सिर्फ अल्लाह से डरने वाले। अल्लाह ताला हमारे इन दलेर जजेस जनाब मोहसिन अख्तर कियानी और बाबर सतार को मजीद हिम्मत अता फरमाए और तमाम शरपसंदों से इनकी हिफाजत फरमाए। हम इनको सलाम पेश करते हैं और दिलो जान के साथ इनके साथ खड़े हैं। अच्छा जी, इन्नी गल तुसी करनी नहीं, बस ये बड़ी मेहरबानी तुसी जिहड़ा है तुसी मुर्तज़ा साहब जिहड़ा इरशाद मुर्तज़ा साहब जिहड़ा कमेंट लिखिया, मैं तुहानू सारिਆਂ ਕੋਲੋਂ रिक्वेस्ट है कि इन्हां जजां दे नाल खड़े हो, आवाज़ चुको। आवाज़ चुकण दा मतलब ये नहीं भी जिथे इन्हां दी गल हो रही उत्थे आवाज़ चुको, जिथे नहीं हो रही उत्थे भी इन्हां दी गल करो। अपने सोशल मीडिया के अकाउंटां दे उत्ते इन्हां दीयां तस्वीरां अपनी डीपी बनाओ, इन्हां दी गलबात करो, इन्हां दी आवाज़ इन्नी उच्ची नाल इन्हां दा नाम लवो कि सारिਆਂ ਨੂੰ पता लग जाए भी तुसी इन्हां दे पिछे खलोते हो, ताकि इन्हां दे नाल कोई धक्का ना होण कर सके, क्योंकि इन्हां तुहाडे वास्ते बड़ा तगड़ा स्टांस लिया।
अच्छा जी, एक मर्द कलंदर के हक पर खड़े रहने की जुरत ने कौम को खड़ा रहने की जुरत अता कर दी है। इंशाल्लाह सब अच्छा होगा। यह गल मैं ਤੁਹਾਨੂੰ ਪਹਿਲੇ ਦਿਨ ਤੋਂ ਦੱਸਣ ਡਿਆ ਵੀ ਜਿਸ ਵੇਲੇ ਇਮਰਾਨ ਖਾਨ ਖਲੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਵੇਖੋ ਵੀ ਪੂਰਾ ਪਾਕਿਸਤਾਨ ਜਿਹੜਾ ਉਹ ਖਲੋਂਦਾ ਜਾ ਰਿਹਾ ਤੇ ਜੱਜਸ ਖਲੋ ਗਏ ਨੇ ਤੇ ਗਾਂ ਵੀ ਤੁਹਾਨੂੰ ਲੋਕ ਖਲੋਂਦੇ ਨਜ਼ਰ ਆਣਗੇ ਇਨਸ਼ਾਅੱਲਾ। ਇਹ ਅੱਲਾ ਦੇ ਘਰ ਦੇ ਵਿੱਚ ਥੋੜੀ ਜੀ ਦੇਰ ਹੈ, ਅੰਧੇਰ ਕੋਈ ਨਹੀਂ ਹੈ। ਅੱਜ ਚਿੱਠੀਆਂ ਪੱਤਰ ਹੋਰ ਵੀ ਸਨ, ਲੇਕਿਨ ਅੱਜ ਮੈਨੂੰ ਦਿਓ ਇਜਾਜ਼ਤ, ਜਿਹੜੇ ਤੁਹਾਡੇ ਅੱਜ ਦੇ ਚਿੱਠੀਆਂ ਪੱਤਰ ਨੇ ਇਨਸ਼ਾਅੱਲਾ ਕੱਲ ਦੇ ਚਿੱਠੀਆਂ ਪੱਤਰ ਤੇ ਅੱਜ ਦੇ ਰਲਾ ਕੇ ਤੁਹਾਡੇ ਸਾਹਮਣੇ ਰੱਖਾਂਗੇ। ਇਸ ਵੇਲੇ ਤੱਕ ਇੰਨਾ ਹੀ, ਤੇ ਰੱਬ ਰਾਖਾ।